ਜੋ ਰੰਗ ਰੰਗਿਆ ਗੂੜਾ ਰੰਗਿਆ। ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ। ਚੀਜ਼ਾਂ ਨੂੰ ਗੌਰ ਕਰਨਾ ਅਸਲ ਵਿੱਚ ਸਾਡੀ ਅਗਰ ਆਦਤ ਹੋ ਜਾਵੇ ਇੱਕ ਕਾਲਣਾ ਦੀ, ਕਿਸੇ ਚੀਜ਼ ਨੂੰ ਵੇਖਣ ਦੀ, ਉਹਦੇ 'ਤੇ ਗੌਰ ਕਰਨ ਦੀ, ਅਤੇ ਸਾਡੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਦਾਖਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਕਿਉਂਕਿ ਗੌਰ ਅਸੀਂ ਉਦੋਂ ਕਰਨੇ ਹਾਂ, ਧਿਆਨ ਅਸੀਂ ਉਦੋਂ ਕਰਨੇ ਹਾਂ ਜਦੋਂ ਅਸੀਂ ਸਮਝਦੇ ਹਾਂ ਕਿ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਸਾਨੂੰ ਕੁਛ ਸਿੱਖਣਾ ਚਾਹੀਦਾ ਹੈ। ਔਰ ਸਿੱਖਣ ਦਾ ਅਮਲ ਹਮੇਸ਼ਾ ਧਿਆਨ ਤੋਂ ਹੀ ਹੁੰਦਾ ਹੈ। ਜੇ ਅਸੀਂ ਵੇਖਦੇ ਹਾਂ ਬਹੁਤ ਸਾਰੇ ਸਾਡੇ ਐਸੇ ਵੀ ਸੱਜਣ ਮਿੱਤਰ ਪਿਆਰੇ ਹੁੰਦੇ ਨੇ, ਤੁਸੀਂ ਕੋਈ ਗੱਲ ਕਰ ਰਹੇ ਹੋ ਅਤੇ ਫੌਰਨ ਉਹ ਵਿੱਚ ਬੋਲ ਪੈਂਦੇ ਨੇ, ਤੁਹਾਡੀ ਗੱਲ ਕੰਪਲੀਟ, ਤੁਹਾਡੀ ਗੱਲ ਪੂਰੀ ਹੋਣ ਤੋਂ ਪਹਿਲੇ ਉਹ ਵਿੱਚ ਆਪਣਾ ਇਲਮ ਜਿਹੜਾ ਨਾ ਉਹ ਦੱਸਣਾ ਚਾਹੁੰਦੇ ਨੇ। ਸ਼ਾਇਦ ਉਹ ਬਿਲਕੁਲ ਹੀ ਰੋਂਗ ਹੁੰਦੇ ਨੇ। ਐਸੇ ਲੋਕਾਂ ਕੋਲ ਸ਼ਾਇਦ ਨਹੀਂ ਹੁੰਦਾ, ਕਿਉਂਕਿ ਜਦੋਂ ਅਸੀਂ ਕਿਸੇ ਦੀ ਗੱਲ ਪੂਰੀ ਨਹੀਂ ਸੁਣ ਪਾ ਰਹੇ ਜਾਂ ਅਸੀਂ ਸੁਣਨਾ ਹੀ ਨਹੀਂ ਚਾਹੁੰਦੇ, ਸਾਡੇ ਅੰਦਰ ਤਾਂ ਇੱਕ ਚੀਜ਼ ਮੌਜੂਦ ਹੈ ਕਿ ਨਹੀਂ, ਸਾਰਾ ਸਾਨੂੰ ਪਤਾ ਹੈ, ਅਤੇ ਫਿਰ ਤੁਹਾਡੇ ਕੋਲ ਇਲਮ ਨਹੀਂ ਆ ਸਕਦਾ। ਚੀਜ਼ਾਂ ਗੁਆਚਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੁਹਾਡੇ ਕੋਲੋਂ ਲੋਕ ਵੀ ਔਰ ਮਾਲੂਮਾਤ ਵੀ, ਇਲਮ ਵੀ ਜਿਹੜਾ ਹੈ ਉਹ ਤੁਹਾਡੇ ਤੋਂ ਪਰੇੜੇ ਹੋ ਜਾਂਦਾ ਹੈ, ਬਹੁਤ ਜ਼ਿਆਦਾ ਦੂਰ ਹੋ ਜਾਂਦਾ ਹੈ, ਦਰਾਡਾ ਹੋ ਜਾਂਦਾ ਹੈ। ਅਸਲ ਵਿੱਚ ਜਿਹੜੀ ਤਲਬ ਦੀ ਗੱਲ ਹੈ ਕਿ ਫਕਰ ਉਹੀ ਹੈ ਜਿਹਨੂੰ ਤਲਬ ਹੈ ਨਾਮ ਦੀ, ਸਾਈਂ ਦੇ ਨਾਮ ਦੀ। ਚੋਰ ਕਰਨ ਨਿਤ ਚੋਰੀਆਂ, ਚੋਰ ਕਰਨ ਨਿਤ ਚੋਰੀਆਂ। ਕਾਮੀ ਨੂੰ ਚਿੰਤਾ ਕਾਮ ਦੀ, ਸਾਨੂੰ ਤਲਬ ਸਾਈਂ ਦੇ ਨਾਮ ਦੀ। ਸਾਈਂ ਦਾ ਨਾਮ ਕੀ ਹੈ, ਸਾਈਂ ਦੀ ਤਲਬ ਕੀ ਹੈ? ਪਹਿਲੇ ਤਾਂ ਇਸ ਚੀਜ਼ ਨੂੰ ਸਮਝਣਾ ਪਏਗਾ ਕਿ ਸਾਡੀ ਜੁੜਤ ਕਿਸ ਹਸਤੀ ਨਾਲ ਹੈ। ਦੁਨੀਆ ਦੇ ਜਿੰਨੇ ਵੀ ਉਲੂਮ ਨੇ ਉਹਨਾਂ ਵਿੱਚ ਉਸ ਹਸਤੀ ਦਾ ਜ਼ਹੂਰ ਹੈ, ਉਸ ਹਸਤੀ ਬਾਰੇ ਹੀ ਦੱਸ ਪਾਈ ਗਈ ਹੈ। ਦੁਨੀਆ ਦੇ ਜਿੰਨੇ ਵੀ ਜਾਨਦਾਰ ਨੇ, ਜਾਨਦਾਰਾਂ ਵਿੱਚ ਤੁਸੀਂ ਜਾਣਦੇ ਹੋਵੋਗੇ ਕਿ ਜਿਹੜੇ ਐਸੇ ਸਬਜ਼ੀਆਂ, ਬੂਟੇ, ਰੁੱਖ, ਇਹ ਸਾਰੇ ਜਾਨਦਾਰ ਨੇ। ਇਹਦੇ 'ਤੇ ਬਕਾਇਦਾ ਤਹਿਕੀਕ ਹੋ ਚੁੱਕੀ ਹੈ ਕਿ ਤੁਸੀਂ 2 ਬੂਟੇ ਲਾਉਂਦੇ ਹੋ, ਇੱਕ ਦੋਵਾਂ ਨੂੰ ਪਾਣੀ ਵੇਲੇ ਸਿਰ ਦਿੰਦੇ ਹੋ, ਦੋਵਾਂ ਨੂੰ ਤੁਸੀਂ ਖਾਦ ਵੀ ਪਾਉਂਦੇ ਹੋ, ਗੋਡੀ ਵੀ ਕਰਦੇ ਹੋ, ਇੱਕ ਬੂਟੇ ਦੇ ਨਾਲ ਤੁਸੀਂ ਬਹਿ ਕੇ ਗੱਲਾਂ ਕਰਦੇ ਹੋ। ਇੱਕ ਨੂੰ ਆਮ ਰੂਟੀਨ ਦੇ ਵਿੱਚ ਤੁਸੀਂ ਉਹਦੀ ਨੀਡ ਪੂਰੀ ਕਰਤੀ, ਉਹਨੂੰ ਪਾਣੀ ਪਾ ਦਿੱਤਾ, ਉਹਨੂੰ ਖਾਦ ਪਾ ਦਿੱਤੀ, ਉਹਨੂੰ ਗੋਡੀ ਵੀ ਕਰ ਦਿੱਤੀ। ਹਾਲਾਂਕਿ ਉਹ ਜ਼ਰੂਰਤਾਂ ਤਾਂ ਪੂਰੀਆਂ ਹੋ ਰਹੀਆਂ ਨੇ ਉਹਦੀਆਂ ਵੀ, ਲੇਕਿਨ ਇੱਕ ਨਾਲ ਤੁਸੀਂ ਬਹਿ ਕੇ ਗੱਲਾਂ ਕਰਦੇ ਹੋ, ਉਹਦੇ ਪੱਤਰ ਫੜਦੇ ਹੋ, ਵੇਖਦੇ ਹੋ ਕੋਈ ਪੱਤਰ ਸੁੱਕਾ ਤਾਂ ਨਹੀਂ ਹੈ ਕੁਛ, ਉਹਦੇ ਨਾਲ ਤੁਸੀਂ ਉਹਦੇ 'ਚ ਸਾਫ਼ ਫਰਕ ਮਹਿਸੂਸ ਕਰ ਸਕਦੇ ਹੋ। ਉਹਨਾਂ 2 ਬੂਟਿਆਂ ਵਿੱਚ ਉਹ ਬੂਟਾ ਸਿਹਤਮੰਦ ਹੋਏਗਾ ਔਰ ਉਹਦੀ ਗਰੋਥ, ਉਹਦੀ ਨਸ਼ੋਨੁਮਾ ਉਹਦੇ ਨਾਲੋਂ ਬਹੁਤ ਬਿਹਤਰ ਹੋਏਗੀ। ਕਿਉਂਕਿ ਜਿਹੜੀ ਵੀ ਸ਼ੈ ਵੱਧਦੀ ਹੈ, ਫੁੱਲਦੀ ਹੈ, ਉਹ ਜਾਨਦਾਰ ਹੈ। ਕਿਉਂਕਿ ਬੇਜਾਨ ਚੀਜ਼ ਤੇ ਵੱਧ ਫੁੱਲ ਨਹੀਂ ਸਕਦੀ। ਇਹ ਜਿਹੜੇ ਬੂਟੇ ਨੇ, ਜਿਹੜੇ ਰੁੱਖ ਨੇ, ਫਲ ਦਿੰਦੇ ਨੇ, ਫੁੱਲ ਦਿੰਦੇ ਨੇ, ਪ੍ਰੋਡਕਸ਼ਨ ਹੁੰਦੀ ਹੈ ਉਹਨਾਂ ਦੀ। ਅੱਗੇ ਜਿਵੇਂ ਇਨਸਾਨ ਵੱਡਾ ਹੁੰਦਾ ਹੈ, ਜਵਾਨ ਹੁੰਦਾ ਹੈ, ਸ਼ਾਦੀ ਹੁੰਦੀ ਹੈ, ਉਹਦੀ ਔਲਾਦ ਹੁੰਦੀ ਹੈ, ਵਧਣ ਦਾ ਅਮਲ ਜਿਸ ਸ਼ੈ ਵਿੱਚ ਵੀ ਹੈ ਉਹ ਜਾਨਦਾਰ ਹੈ। ਮੂਵਮੈਂਟ ਦਾ ਅਮਲ ਜਿਸ ਚੀਜ਼ ਵਿੱਚ ਵੀ ਹੈ ਉਹ ਜਾਨਦਾਰ ਹੈ, ਜਿਹੜੀ ਮੂਵ ਕਰਦੀ ਹੈ, ਜਿਹਦੇ 'ਚ ਹਰਕਤ ਹੈ,
ਔਰ ਇਹ तमाम ਚੀਜ਼ਾਂ ਨੂੰ ਜਦੋਂ ਅਸੀਂ ਵੇਖਦੇ ਹਾਂ, ਇਹਨਾਂ ਵੱਲ ਗੌਰ ਕਰਨੇ ਹਾਂ, ਤੇ ਫਿਰ ਸਾਨੂੰ ਅਸੀਂ ਉਸ ਦਾ ਜ਼ਹੂਰ, ਉਸ ਨੂੰ ਵੇਖਣ ਦੇ ਵਿੱਚ ਸ਼ਾਇਦ ਥੋੜ੍ਹਾ ਜਿਹਾ ਨੇੜੇ ਹੋ ਜਾਂਦੇ ਹਾਂ। ਅਗਰ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਕਰਦੇ, ਜਿਵੇਂ ਅਸੀਂ ਆਏ ਉਵੇਂ ਚਲੇ ਗਏ, ਬਹੁਤ ਸਾਰੀਆਂ ਐਸੀਆਂ ਵੀ ਜਿਨ੍ਹਾਂ ਦੀ ਗਰੋਥ ਵੀ ਹੁੰਦੀ ਹੈ, ਜਿਹੜੇ ਵੱਧਦੇ ਫੁੱਲਦੇ ਵੀ ਨੇ, ਲੇਕਿਨ ਉਹ ਇੱਕ ਇਸੇ ਤਰ੍ਹਾਂ ਹੀ ਹੁੰਦਾ ਜਿਵੇਂ ਰਾ ਮਟੀਰੀਅਲ ਹੈ। ਖਾਸ ਕਰਕੇ ਇਨਸਾਨ ਨੂੰ ਅਸੀਂ ਕਹਿੰਦੇ ਹਾਂ, ਅਤੇ ਮੈਂ ਕੁਛ ਐਸੀਆਂ ਗੱਲਾਂ ਵੀ ਬਹੁਤ ਸਾਰੇ ਪ੍ਰੋਗਰਾਮਾਂ 'ਚ ਕੀਤੀਆਂ ਕਿ ਅਸੀਂ ਮਤਲਬ ਇਨਸਾਨ ਅਸ਼ਰਫੁਲ ਮਖਲੂਕਾਤ ਹੈ, ਔਰ ਜਦੋਂ ਪਹਿਲਾ ਇਨਸਾਨ ਨੇ ਇਨਸਾਨ ਦਾ ਇਰਤਕਾ ਸੀ, ਉਸ ਹਵਾਲੇ ਨਾਲ ਜਿਸ ਦੀ ਮੈਂ ਗੱਲ ਕਰ ਰਿਹਾ, ਜਿਸ ਥਾਟ ਦੀ ਗੱਲ ਕਰ ਰਿਹਾ, ਅਤੇ ਇਨਸਾਨ ਨੇ ਹੀ ਇੱਕ ਦੂਸਰੇ ਨੂੰ ਮਾਰਿਆ, ਅਤੇ ਉਹਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਇਹਨੂੰ ਕੀ ਕਰਨਾ ਹੈ, ਅਤੇ ਕਾਂ ਨੇ ਦੱਸਿਆ। ਇਹ ਉਹੀ ਲੌਜਿਕ ਜਿਹੜੇ ਨੇ, ਅਤੇ ਮੈਨੂੰ ਦੱਸੋ ਕਿ ਫਿਰ ਸੈਂਸ ਕਿਹਦੇ ਕੋਲ ਹੋਈ? ਕਾਂ ਤਾਂ ਪਹਿਲੇ ਹੈ ਸੀ ਨਾ, ਔਰ ਉਹਨੂੰ ਪਤਾ ਸੀ ਕਿ ਇਹ ਕੀ ਕਰਨਾ ਹੈ। ਅਸੀਂ ਜਦੋਂ ਚੀਜ਼ਾਂ ਵੱਲ ਧਿਆਨ ਦਿੰਦੇ ਹਾਂ, ਅਸੀਂ ਵੇਖਦੇ ਹਾਂ, ਬਹੁਤ ਸਾਰੇ ਨਜ਼ਰੀਆਤ ਨੂੰ ਵੇਖਦੇ ਹਾਂ, ਬਹੁਤ ਸਾਰੀਆਂ ਗੱਲਾਂ ਨੂੰ ਵੇਖਦੇ ਹਾਂ, ਉਹਨਾਂ ਵੱਲ ਧਿਆਨ ਦਿੰਦੇ ਹਾਂ, ਸਾਡੇ ਅੰਦਰ ਸਵਾਲ ਪੈਦਾ ਹੁੰਦੇ ਨੇ। ਸਵਾਲ ਹਮੇਸ਼ਾ ਉਹਦੇ ਵਿੱਚ ਪੈਦਾ ਹੁੰਦੇ ਨੇ ਜਿਹੜਾ ਸਿੱਖਣਾ ਚਾਹ ਰਿਹਾ ਹੁੰਦਾ ਹੈ, ਔਰ ਸਵਾਲ ਕਰਨਾ ਹੀ ਤੁਹਾਡਾ ਲਰਨਿੰਗ ਪ੍ਰੋਸੈਸ ਜਿਹੜਾ ਹੈ, ਉਹਦੀ ਇਬਤਦਾ ਸਵਾਲ ਤੋਂ ਹੀ ਹੁੰਦੀ ਹੈ। ਤੁਸੀਂ ਅਗਰ ਸਾਡੇ ਬਹੁਤ ਸਾਰੇ ਪਿਆਰੇ ਦੋਸਤ ਜਿਨ੍ਹਾਂ ਨੇ ਸਕੂਲਿੰਗ ਕੀਤੀ, ਕਾਲਜ ਗਏ, ਯੂਨੀਵਰਸਿਟੀਜ਼ ਦੇ ਵਿੱਚ ਗਏ, ਹਮੇਸ਼ਾ ਸ਼ਾਰਪ ਔਰ ਜ਼ਹੀਨ ਸਟੂਡੈਂਟ ਉਹੀ ਹੁੰਦਾ ਹੈ ਜਿਹੜਾ ਆਪਣੇ ਟੀਚਰ ਕੋਲੋਂ ਸਵਾਲ ਕਰਦਾ ਹੈ। ਉਹ ਬਹੁਤ ਸਾਰੇ ਮੇਰੇ ਵਰਗੇ ਨਿਕੰਮੇ ਹੁੰਦੇ, ਉਹ ਪਿਛਲੀਆਂ ਜਾ ਕੇ ਕੁਰਸੀਆਂ 'ਤੇ ਡੈਸਕ 'ਤੇ ਬਹਿ ਜਾਂਦੇ ਨੇ। ਉਹ ਕਹਿੰਦੇ ਸਾਡੇ 'ਤੇ ਰੱਬ ਕਰੇ ਨਜ਼ਰ ਵੀ ਨਾ ਪਵੇ, ਜੋ ਵੀ ਹੈ ਠੀਕ ਹੈ ਜੀ, ਚੱਲਣ ਦਿਓ। ਰੱਟਾ ਮਾਰ ਕੇ, ਰੱਟਾ ਮਾਰਨਾ ਅਸਲ ਵਿੱਚ ਤੇ ਆਪਣੇ ਆਪ ਨੂੰ ਕੁੰਦ ਕਰਨਾ ਹੈ ਨਾ। ਜੋ ਰਟਿਆ ਰਟਾਇਆ, ਤੁਹਾਨੂੰ ਪਤਾ ਕਿ ਇੰਟਰਨੈਸ਼ਨਲ ਜਿਹੜਾ ਸਟੈਂਡਰਡ ਹੈ ਐਜੂਕੇਸ਼ਨ ਦਾ, ਉਹਦੇ ਵਿੱਚ ਕੀ ਹੈ? ਤੁਸੀਂ ਖੁਦ ਚੀਜ਼ਾਂ ਨੂੰ ਤਿਆਰ ਕਰਦੇ ਹੋ, ਤੁਹਾਨੂੰ ਦੱਸਿਆ ਜਾਂਦਾ ਔਰ ਕਿਹਾ ਜਾਂਦਾ ਕਿ ਇਹਨੂੰ ਹੁਣ ਤੁਸੀਂ ਆਪਣੇ ਤਰੀਕੇ ਨਾਲ ਜ਼ਰਾ ਬਿਆਨ ਕਰੋ, ਜਾਂ ਦੱਸੋ, ਜਾਂ ਤਿਆਰ ਕਰੋ। ਅਤੇ ਇਹ ਸਾਰੇ ਮਾਮਲਾ ਜਿਹੜੇ ਨੇ ਇਸੇ ਤਰ੍ਹਾਂ ਹੀ। ਅਤੇ ਕੀ ਖਿਆਲ ਹੈ, ਇੱਕ ਰੰਗ ਸੁਣ ਲਈਏ, ਫਿਰ ਬਾਕੀ ਗੱਲਬਾਤ ਇਸੇ ਤਰ੍ਹਾਂ ਹੀ ਚੱਲੇਗੀ ਸਾਡੀ।